أعوذ بالله من الشيطان الرجيم بسم الله الرحمن الرحيم سبحان ربك رب العزة عما يصفون وسلام على المرسلين والحمد لله رب العالمين صدق الله العظيم. ਸਾਰੇ ਭਰਾਵਾਂ ਨੂੰ ਜੀ ਅਸਲਾਮ ਅਲੈਕਮ। ਯਾਰ ਤਕਲੀਫ ਤੁਹਾਨੂੰ ਇਸ ਵਾਸਤੇ ਦਿੱਤੀ ਹੈ ਕਿ ਪਿੰਡ ਦਾ ਸਾਡੇ ਨਾਲ ਕੋਈ ਦੂੰ ਚੋਂ ਯੂਨੀਅਨ ਕੌਂਸਲਾਂ ਦੇ ਵਿੱਚ ਨਾ ਹੈ ਕਿ ਯਾਰ ਡੱਲੇ ਕੀ ਇਕੱਠਾ ਭੁਗਤਦਾ। ਦੂੰ ਚੋਂ ਯੂਨੀਅਨ ਕੌਂਸਲਾਂ ਦੇ ਵਿੱਚ ਡੱਲੇ ਕਿਆਂ ਦਾ ਨਾਂ ਹੈ ਕਿ ਡੱਲੇ ਕੀ ਇਕੱਠੇ ਵੋਟ ਪਾਉਂਦੇ ਨੇ ਤੇ ਇਕੱਠ ਦੇ ਵਿੱਚ ਬੜਾ ਫਾਇਦਾ ਤੇ ਇੱਜ਼ਤ ਵੀ ਹੈ। ਇਸ ਵਾਸਤੇ ਤਕਲੀਫ ਦਿੱਤੀ ਹੈ ਕਿ ਯਾਰ ਜਿੱਧਰ ਵੀ ਚੱਲਣਾ ਇਕੱਠਿਆਂ ਹੋ ਕੇ ਚੱਲਣਾ। ਉਹ ਤੁਸੀਂ ਸਲਾਹ ਬਾਤ ਕਰ ਲਵੋ ਕਿ ਕਿੱਧਰ ਚੱਲਣਾ ਤੇ ਤੁਹਾਡੀ ਮਿਹਰਬਾਨੀ ਹੈ। ਸਾਰੇ ਇੱਕ ਜਗ੍ਹਾ ਤੇ ਵੋਟ ਪਾਓ ਤੇ ਪਿੰਡ ਦਾ ਨਾਂ ਬਣੇ ਤੇ ਪਿੰਡ ਦੇ ਕੰਮ ਹੋਣ। ਬਾਕੀ ਇੱਥੇ ਸੁਣਿਆ ਗੈਸ ਵਾਸਤੇ ਨਾਂ ਲੈ ਕੇ ਤੇ ਵੋਟ ਮੰਗਦੇ ਨੇ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੈਸ ਦੇ ਵਾਸਤੇ ਕਿੰਨੇ 25-30 ਲੱਖ ਰੁਪਈਆ ਲਾ ਕੇ ਮਨਜ਼ੂਰ ਕਰਵਾਈ ਹੈ ਤੇ ਕਿੰਨੇ ਰੋਕੀ ਹੈ। ਉਹ ਸਾਰਿਆਂ ਨੂੰ ਇਲਮ ਹੈ ਕਿ ਇਹਨੂੰ ਦੱਸਣ ਦੀ ਜ਼ਰੂਰਤ ਵੀ ਨਹੀਂ ਹੈ ਤੇ ਇਸ ਵਾਸਤੇ ਕਿਸੇ ਦੇ ਝਾਂਸੇ 'ਚ ਨਹੀਂ ਆਉਣਾ ਤੇ ਬਰਾਏ ਮਿਹਰਬਾਨੀ ਜਿੰਨਾ ਕੰਮ ਕੀਤੇ ਦੇ ਨੇ ਤੁਹਾਡੀ ਖਾਤਰ ਉਹਨੇ ਫਿਲਟਰ ਲਵਾਇਆ, ਸਕੂਲ ਮਿਡਲ ਕਰਵਾਇਆ, ਰਸਤੇ ਬਣਵਾਏ, ਜਨਾਜ਼ਗਾਹ ਬਣਵਾਈ, ਦੀਵਾਰਾਂ ਬਣਵਾਈਆਂ, ਸਾਰਾ ਕੁਝ ਤੁਹਾਡੇ ਪਿੰਡ ਵਾਸਤੇ ਕੀਤਾ ਦਾ। ਤੇ ਜੇ ਉਹਦੇ ਕੋਲ ਕੋਈ ਗਲਤੀ ਕਤਾਈ ਹੋਈ ਹੈ ਉਹਦੇ ਵਾਸਤੇ ਅਸੀਂ ਮਾਜ਼ਰਤ ਕਰਨੇ ਆ, ਲੇਕਿਨ ਇੱਕ ਮੁੱਠ ਹੋ ਕੇ ਚੱਲੋ। ਇਹ ਤੁਹਾਡੀ ਮਿਹਰਬਾਨੀ ਹੈ। ਬਈ ਮੇਰੇ ਬਜ਼ੁਰਗਾਂ ਦੋਸਤਾਂ ਨੂੰ ਭੈਣ ਭਰਾਵਾਂ ਨੂੰ ਛੋਟਿਆਂ ਨੂੰ ਵੱਡਿਆਂ ਨੂੰ ਸਾਰਿਆਂ ਨੂੰ ਅਸਲਾਮ ਅਲੈਕੁਮ। ਠੀਕ ਹੈ ਨਾ। ਸਭ ਤੋਂ ਪਹਿਲਾਂ ਜਿਹੜੇ ਆ ਇਹ ਹੁਣ ਅੱਲਾ ਦੇ ਰਸੂਲ ਤੋਂ ਬਾਅਦ ਅੱਲਾ ਦੇ ਰਸੂਲ ਤੋਂ ਬਾਅਦ ਜਿਹੜੀ ਤੁਹਾਂ ਮੈਨੂੰ ਇੱਜ਼ਤ ਦਿੱਤੀ ਹੈ ਨਾ, ਮੈਂ ਇੱਕ ਇੱਕ ਬੱਚੇ ਦਾ ਵੀ ਸ਼ੁਕਰੀਆ ਅਦਾ ਕਰਨ ਤੇ ਤੁਸੀਂ ਮੈਂ ਪੂਰਾ ਨਹੀਂ ਕਰ ਸਕਦਾ। ਇੱਕ ਵਾਰੀ ਨਹੀਂ, ਇੱਕ ਵਾਰੀ ਮੇਰੇ ਇਲੈਕਸ਼ਨ 'ਚ, ਇੱਕ ਵਾਰੀ ਦੁਬਾਰਾ ਜਨਰਲ ਇਲੈਕਸ਼ਨ 'ਚ ਜਿਹੜੀ ਤੁਹਾਂ ਮੈਨੂੰ ਇੱਜ਼ਤ ਦਿੱਤੀ ਹੈ, ਦੁਬਾਰਾ ਫਿਰ ਮੈਂ ਦੁਹਰਾਨਾ ਕਿ ਇੱਕ ਇੱਕ ਬੱਚੇ ਦਾ ਵੀ ਕਿ ਮੈਂ ਸ਼ੁਕਰੀਆ ਅਦਾ ਨਹੀਂ ਕਰ ਸਕਦਾ। ਅੱਜ 70 ਸਾਲਾਂ ਦੇ ਵਿੱਚ ਡੱਲੇਗਾਂ ਦਾ ਕਿਸੇ ਨੇ ਸੋਚਿਆ ਹੋਵੇ ਤੇ ਮੇਰਾ ਗਿਰੇਬਾਨ ਫੜ ਸਕਦੇ ਹੋ ਤੁਸੀਂ। ਕਿਸੇ ਨੇ ਇੱਕ ਇੱਟ ਵੀ ਲਾਈ ਹੋਵੇ ਤੇ ਅਲਹਮਦੁਲਿਲਾ ਅੱਲਾ ਦੇ ਰਸੂਲ ਤੋਂ ਬਾਅਦ ਤੁਹਾਂ ਮੈਨੂੰ ਇੱਜ਼ਤ ਦਿੱਤੀ ਹੈ। ਮੈਂ ਸਕੂਲ ਮਿਡਲ ਕਰਾਇਆ, ਮੈਂ ਕੀ MP MN ਦਾ ਮੁਤਾਜ ਨਹੀਂ। ਇਹ ਦਰਬਾਰ ਦੇ ਕਸਮ ਖਾ ਕੇ ਕਹਿਣਾ ਵਾ ਮੈਂ ਆਪਣੀ ਮਦਦ ਦੇ ਤਹਿਤ ਕਰਵਾਇਆ। ਜਨਾਜ਼ਗਾਹ, ਕਬਰਸਤਾਨ 'ਚ ਮਿੱਟੀ, 4 ਦੁਆਰੀਆਂ ਮੈਨੂੰ ਕਿਸੇ ਗੌਰਮੈਂਟ ਨੇ ਫੰਡ ਨਹੀਂ ਦਿੱਤਾ। ਮੈਂ ਆਪਣੇ ਪੋਲਿਓ ਕਰਵਾਇਆ ਕਿ ਕਈ ਦੋਸਤ ਆਉਂਦੇ ਨੇ ਲੁੱਟ ਕੇ ਲਿਆਂਦਾ। ਮੈਂ ਲੁੱਟ ਕੇ ਲਿਆਂਦਾ, ਚੋਰ ਠੱਗਿਆ, ਜੋ ਕੀਤਾ ਮੈਂ ਆਪਣੀ ਪਿੰਡ ਵਾਸਤੇ ਕੀਤਾ। ਇੱਕ ਹੋਰ ਗੱਲ ਔਨ ਦੀ ਰਿਕਾਰਡ ਚੱਲਣ ਡਿਆ, ਸਵੇਰੇ ਫੇਸਬੁੱਕ ਵੀ ਚੱਲੇਗਾ, ਲਾਈਵ ਵੀ ਚੱਲੇਗਾ। ਮੈਂ ਕਿ MP MN ਦਾ ਮੁਤਾਜ ਨਹੀਂ ਰਿਹਾ। ਮੈਂ ਲਾ ਇਲਾਹਾ ਮੁਹੰਮਦ ਰਸੂਲullah ਤੁਹਾਡੀ ਗੈਸ ਮਹਿਕਮੇ ਕੋਲ ਪਾਸ ਕਰਵਾਈ ਹੈ। ਅੱਜ ਮੇਰੀ ਗੈਸ ਤੋਂ ਤੇ ਸਿਆਸਤ ਹੋਣ ਡਈ ਹੈ ਕਿ ਗੈਸ ਲਵਾ ਲਈਏ ਤੇ ਕਿੱਥੇ ਗਈ ਮਹਿੰਗਾਈ। ਅੱਜ ਵੀ ਦੇਖੋ ਦਾਲ ਕਿੱਥੇ ਵੇ, ਆਟਾ ਕਿੱਥੇ, ਚੀਨੀ ਚੋਰ ਕਿੱਥੇ ਨੇ। ਅਗਰ ਮੈਂ ਵੋਟ ਦਾ ਹੱਕਦਾਰ ਨਹੀਂ ਤੇ ਨਾ ਦੇਵੋ ਮੈਨੂੰ ਵੋਟ। ਜੇ ਮੈਂ ਹੱਕਦਾਰ ਹਾਂ ਤਾਂ ਸਾਰਾ ਪਿੰਡ ਲੱਭਿਆ ਕਰੇ ਮੇਰੇ ਨਾਲ। ਆ ਬਾਬੇ ਸ਼ਾਹ ਬਲੋਰ ਦਾ ਮੇਲਾ ਆਉਂਦਾ ਨਾ ਸਾਲ ਬਾਅਦ, ਬਾਬੇ ਸ਼ਾਹ ਬਲੋਰ ਦਾ ਮੇਲਾ ਆਉਂਦਾ ਨਾ ਜਦੋਂ, ਸਾਰਾ ਪਿੰਡ ਮੇਰੇ ਵੱਲ ਹੁੰਦਾ। ਯਾਰ ਮੇਲਾ ਚੱਲਣਾ ਚਾਹੀਦਾ। ਪੰਜਾਬ 'ਚ ਕੋਈ ਮੇਲਾ ਚੱਲਿਆ ਹੋਵੇ ਤੇ ਮੇਰਾ ਗਿਰੇਬਾਨ ਫੜੋ। ਨਹੀਂ ਚੱਲਿਆ ਜੀ। ਮੈਂ ਘਰ ਨੂੰ ਅੱਗ ਲਾਣਾ, ਜੰਜ ਕਰਨਾ, ਚੋਰ ਠੱਗਣਾ। ਮੈਂ ਜਿੱਥੇ ਮੇਰੇ ਪਿੰਡ ਦੀ ਇੱਜ਼ਤ ਆਣੀ ਹੈ ਨਾ ਉੱਥੇ ਮੇਰੀ ਜਾਨ ਜਾਣੀ ਹੈ। ਇਹ ਬਾਬੇ ਸ਼ਾਹ ਨੂੰ ਮੰਨਦੇ ਹੋ ਕਿ ਨਹੀਂ ਮੰਨਦੇ? ਹੱਥ ਖੜੇ ਕਰੋ ਤਾਂ ਸਾਰੇ। ਇੰਜ ਨਹੀਂ। ਇਹ ਸੈयद ਨੂੰ ਮੰਨਦੇ ਹੋ ਕਿ ਨਹੀਂ ਮੰਨਦੇ?
ਆਵਾਜ਼ ਨਹੀਂ ਆਣ ਡਈ, ਇੰਜ ਨਹੀਂ, ਮਜ਼ਾ ਨਹੀਂ। ਮੇਰੇ ਅੰਦਰ ਅੱਗ ਲੱਗੀ ਹੈ ਜਿਹੜੀ ਅੱਜ ਮੇਰੇ ਮਨਸੂਬੇ ਤੇ ਨਾ ਸਿਆਸਤ ਹੋਣ ਡਈ ਹੈ, ਮੇਰੇ ਮਨਸੂਬੇ ਤੇ ਜਿਹੜੀ ਸਿਆਸਤ ਹੋਣ ਡਈ ਹੈ। ਇਹ ਮੇਰਾ ਆਂਦੇ ਨੇ ਗੈਸ ਲਵਾ ਲਓ, ਫਾਇਦਾ ਲੈ ਲਓ, ਇਹ ਤੇ ਹੋ ਗਿਆ ਵੇ, ਇਹ ਤਾਂ ਮਨਸੂਬਾ ਹੋ ਗਿਆ, ਲੱਗਣੀ ਅੱਜ ਲੱਗ ਜੇ, ਸਵੇਰੇ ਲੱਗ ਜੇ। ਮੈਂ ਦਰਬਾਰ ਤੇ ਕਸਮ ਖਾ ਕੇ ਕਹਿਣਾ ਵਾ, ਪੈਪ ਦਾ ਝਾਂਸਾ ਦੇ ਦੇਣਗੇ, ਗੈਸ ਨਹੀਂ ਲੱਗਣੀ। ਪੈਪ ਦਾ ਝਾਂਸਾ ਦੇ ਦੇਣਗੇ, ਗੈਸ ਨਹੀਂ ਲੱਗਣੀ, ਇਲੈਕਸ਼ਨ ਤੋਂ ਬਾਅਦ ਹੀ ਲੱਗੇਗੀ। ਇਹ ਨਹੀਂ ਆਵਾਮ ਸੁਣਨ ਡਈ ਹੈ। ਤੇ ਪਤਾ ਨਹੀਂ ਕਿ ਦੋਸਤਾਂ ਨੂੰ ਕੀ ਹੋ ਗਿਆ। ਸਾਡੀ ਇੱਕ ਪਿੰਡ ਦੀ ਆਵਾਜ਼ ਏ, ਇੱਕ ਇੱਜ਼ਤ ਏ। ਸਭ ਤੋਂ ਪਹਿਲਾਂ ਪਿੰਡ ਦਾ ਨਾਂ ਆਉਂਦਾ ਕਿ ਯਾਰ ਪਿੰਡ ਵਾਲਿਆਂ ਦਾ ਇਕੱਠ ਏ, ਡੱਲੇ ਵਾਲਿਆਂ ਦਾ ਇਕੱਠ ਏ, ਬਾਜੀ ਸਾਡਾ ਨਾਂ ਆਉਂਦਾ ਨਾ, ਬਾਜੀ ਸਾਡਾ ਨਾਂ ਆਉਂਦਾ ਹੈ। ਤੇ ਤੁਹਾਡੀ ਮਿਹਰਬਾਨੀ, ਸਾਨੂੰ ਪਾਕਿਸਤਾਨ ਮੁਸਲਿਮ ਲੀਗ ਨਾਲ ਉਹਦੀ ਵਜ੍ਹਾ ਨਾਲ ਉਹਨੂੰ ਇੱਜ਼ਤ ਮਿਲੀ ਹੈ, ਸਾਡੇ ਡੱਲੇਗਾਂ ਨੂੰ ਇੱਜ਼ਤ ਮਿਲੀ ਹੈ। ਤੇ ਅਸੀਂ ਸ਼ੇਰ ਤੇ ਮੋਹਰਾਂ ਲਾਣੀਆਂ 19 ਤਰੀਕ ਨੂੰ ਪਤਾ ਲੱਗੇ ਮੁਖਾਲਫਾਂ ਨੂੰ ਕਿ ਵਾਕਈ ਡੱਲੇਗਾਂ ਦਾ ਇੱਕ ਇਕੱਠ ਹੈ। ਜੇ ਬਾਬੇ ਸ਼ਾਹ ਨੂੰ ਮੰਨਦੇ ਹੋ ਕਿ ਨਹੀਂ ਮੰਨਦੇ? ਇੱਕ ਵਾਰੀ ਹੱਥ ਤਾਂ ਕਰੋ। ਤੇ ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਸਾਰੀ ਜ਼ਿੰਦਗੀ ਤੁਹਾਡੀ ਇੱਜ਼ਤ ਆਬਰੂ ਰਹੇਗੀ। ਸਾਥ ਦੋਗੇ ਕਿ ਨਹੀਂ ਦੋਗੇ? ਸਾਥ ਦੋਗੇ ਕਿ ਨਹੀਂ ਦੋਗੇ? ਇੰਜ ਨਹੀਂ, ਹੱਥ ਥਾਂ ਖੜੇ ਕਰਕੇ, ਇੰਜ ਨਹੀਂ, ਇੰਜ ਨਹੀਂ। ਜਿਹੜਾ ਤਾਂ ਬਾਬੇ ਸ਼ਾਹ ਨੂੰ ਦਾ ਮੁਨਕਰ ਉਹ ਹੱਥ ਖੜਾ ਨਹੀਂ ਕਰੇਗਾ। ਜਿਹੜਾ ਬਾਬਾ, ਦੇਖੋ ਵੋਟ ਸੈयद ਦੀ ਬੇਟੀ ਨੂੰ ਦੇਣਾ ਹੈ, ਮੈਨੂੰ ਵੋਟ ਨਹੀਂ ਦੇਣਾ। ਮੁਸਲਿਮ ਲੀਗ ਨੂਨ ਨੂੰ ਦੇਣਾ ਹੈ। ਵਾਅਦਾ ਕਰੋ ਨੂਨ ਲੀਗ ਨੂੰ ਵੋਟ ਦੋਗੇ ਕਿ ਨਹੀਂ ਦੋਗੇ? ਮੁਸ਼ਤਾਕ ਦੇ ਨਾਰੇ, ਮੁਸ਼ਤਾਕ ਦੇ ਨਾਰੇ, ਵੱਡੇ ਸਾਰੇ। ਤੇ ਤੁਹਾਡੀ ਮਿਹਰਬਾਨੀ, ਸਾਡੇ ਇੱਕ ਪਿੰਡ ਦਾ ਇਕੱਠ ਹੈ, ਇੱਕ ਇਲਾਕੇ 'ਚ ਆਵਾਜ਼ ਹੈ। ਮੈਂ ਕਿ ਰਠਾਰ ਦਾ ਪੁੱਤਰ ਨਹੀਂ, ਮੈਂ ਵੀ ਇੱਕ ਭੱਠੇ ਦੇ ਕੰਮ ਕਰਨ ਦਾ ਪੁੱਤਰ ਹਾਂ। ਤੁਹਾਡਾ ਪੁੱਤਰ ਹੈ, ਮੈਂ ਬੁਰਾ ਵਾਂ ਚੰਗਾ ਵਾਂ ਤੇ ਤੁਹਾਡਾ ਵਾਂ। ਤੇ ਤੁਹਾਡੀ ਮਿਹਰਬਾਨੀ। ਤੇ एक शेर है, जब काफिला अज़्मो यकी से निकलेगा, जब काफिला अज़्मो यकी से निकलेगा, ए वतन की मिट्टी एडियां रिगड़ने दे मुझे, मुझे यकीन है कि चश्मा यहीं से निकलेगा। बाबा शाबलो जिंदाबाद, बाबा शाबलो जिंदाबाद। ते तुहाडी मेहरबानी, अही इस इकट्ठ नूं, एक आवाज़ नूं, एक इलाके दे विचों अपनी आवाज़ खत्म नहीं करनी। एक होर गल, कहते ने जी क्या राह बना देंगे, भागला रसूल वाला मुस्तफा वाला आंदे ने वड़ाचा वाला राह बना देंगे। ला ला मोहम्मद रसूल साडे पिंड दा नां ही है नहीं। कलमे की कसम खा के ना रहते दरबार ते। परसों का जदों मैं शार सुनन दिया ना, मैं इलैक्शन कमिश्नर को, AC को, DCO को 2 दिन नहीं सुता। मैं शायद यार मैं कोई पिंड का नुकसान करा, मैं इतफाक करना सारे पिंड काम होने चाहिए ने। ਜਿਹੜੇ ਕੋਈ ਦੋਸਤ ਨੂੰ ਜਿਹੜਾ ਪੜਿਆ ਲਿਖਿਆ ਜਾ ਕੇ ਚੈੱਕ ਕਰ ਲਵੇ। ਇੱਕ ਮੇਰੇ ਪਿੰਡ ਦਾ ਨਾ ਹੀ ਆ ਨਹੀਂ, ਐਵੇਂ ਝਾਂਸਾ ਦੇ ਕੇ ਵੋਟ ਲੈਣ ਵਾਲੀ ਗੱਲ ਏ। ਜਿਹੜੇ ਨਾ ਇੱਕ ਸਾਦਾ ਲੈਟਰ ਭੇਜਿਆ ਇਹਨਾਂ ਨੇ, ਇਹ PTI ਵਾਲਿਆਂ ਨੇ, ਜੋ ਰਾਤ ਇਹਨਾਂ ਦਾ ਮੁੰਡੇ ਕੀ ਹਾਲ ਹੋਇਆ ਨਾ PTI ਵਾਲਿਆਂ ਦਾ, ਇਹਨਾਂ ਬੜੀਆਂ ਵੱਡੀਆਂ ਫਲੈਕਸਾਂ ਲਾਈਆਂ ਅਸੀਂ। ਚੈੱਕ ਕਰ ਲਓ ਜਾ ਕੇ, ਇੱਕ ਵੀ ਫਲੈਕਸ ਹੋਏ ਮੁੰਡੇ ਕੀ। ਇਲੈਕਸ਼ਨ ਕਮਿਸ਼ਨਰ ਨੇ ਇਹਨਾਂ ਦਾ ਪੂਰਾ ਇਲਾਜ ਕੀਤਾ। ਤੇ ਜਿਹੜਾ ਸਾਡੇ ਦੋਸਤ ਜਿਹੜੇ ਨਾ ਉਂਝ ਭਟਕ ਗਏ ਨੇ ਕਿ ਯਾਰ ਇੰਝ PTI ਦਾ ਨਾਂ ਲੈ ਕੇ ਗੈਸ ਲਵਾ ਕੇ ਰਾਹ ਬਣਵਾ ਕੇ ਅਸੀਂ ਵੋਟ ਲਈਏ। ਇਹ ਘਣੋਕਿਆਂ ਦਾ ਫੰਡ ਹੈ, ਚੇਲੇਗਾਂ ਦਾ ਫੰਡ ਹੈ, ਵਾਲਿਆਂ ਦਾ ਫੰਡ ਹੈ, ਧੁਲੇਗਾਂ ਦਾ ਫੰਡ ਹੈ, ਧੱਦੂ ਬਸਰਾ ਦਾ ਫੰਡ ਹੈ, ਸਤੋਗਾਂ ਦਾ ਫੰਡ ਹੈ, ਲੱਲਰ ਦਾ ਫੰਡ ਹੈ, ਕਸਵਾਲ ਦਾ ਫੰਡ ਹੈ, ਸ਼ੇਖੂਪੁਰਾ ਦਾ ਫੰਡ ਹੈ, ਗਾਗੇ ਵਾਲੀ ਦਾ ਫੰਡ ਹੈ, ਕੋਟੀ ਨਗਰ ਦਾ ਫੰਡ ਹੈ, ਠੱਡੇ ਦਾ ਫੰਡ ਹੈ, ਖੰਡੂਵਾਲੀ ਦਾ ਫੰਡ ਹੈ, ਸ਼ੇਖਵਾਨ ਦਾ ਫੰਡ ਹੈ। ਇਹ ਜਿਹੜੀਆਂ 5 ਯੂਨੀ ਕੌਂਸਲਾਂ ਦਾ ਹੈ। ਤੇ ਲੰਗਿਆਂ ਵਾਲੀ ਦਾ ਫੰਡ ਹੈ। ਡੱਲੇਗਾਂ ਦਾ ਵਿੱਚ ਨਾ ਹੀ ਆ ਨਹੀਂ। ਜਦੋਂ ਮੈਨੂੰ ਪਤਾ ਲੱਗਾ ਨਾ ਇੰਤਸ਼ਾਰ ਹੋਣ ਡਿਆ, ਕੋਈ ਮਾਂ ਦਾ ਪੁੱਤਰ ਜਾ ਕੇ ਤੇ ਮੁੰਡੇ ਕਹਿੰਦੇ ਕੋਈ ਕਿਰਾਇਆ ਨਹੀਂ ਦਿੰਦਾ। ਲਾਲ ਮੁਨਸਲ ਪਿੰਡ ਵਾਸਤੇ ਜਾਣ ਦੇ ਹੜੀ। ਗੈਸ ਵਾਸਤੇ, ਇੱਕ ਮਿੰਟ, ਗੈਸ ਵਾਸਤੇ
ਜਾਨ ਦਿਹਾੜੀ ਇੱਕ ਲੱਤ ਇਸਲਾਮਾਬਾਦ, ਇੱਕ ਸਿਆਲਕੋਟ, ਇੱਕ ਲਾਹੌਰ। ਅਦੇ ਹੀ ਅੱਜ ਸਾਡੇ ਮਨਸੂਬੇ ਤੇ ਆ ਕੇ ਅੱਜ ਸਿਆਸਤ ਕਰਨ। ਅੱਜ ਜਾਬ ਲਾਟਰ ਹੈ N113 ਦਾ, ਹੁਣ 75 ਸਾਡਾ N113 ਜਾਬ ਲਾਟਰ ਸਾਡਾ 113 ਦਾ, 7/11/18 ਦਾ। ਜਦੋਂ ਦੀ ਮੈਂ ਗੈਸ ਮਨਜ਼ੂਰ ਕਰਾਈ ਹੈ ਗੁਨੇਗਾਰਾਂ ਹੱਥਾਂ ਨਾਲ 2 ਕਰੋੜ ਤੇ 47 ਲੱਖ ਰੁਪਈਆ ਜਮ੍ਹਾਂ ਕਰਵਾਇਆ। ਬਸਤਾਨ ਚੇਅਰਮੈਨ ਜਿੰਦਾਬਾਦ, ਬਸਤਾਨ ਚੇਅਰਮੈਨ ਜਿੰਦਾਬਾਦ। ਤੇ ਮੇਰੇ ਭਰਾਵੋ ਕਿਸੇ ਦੀਆਂ ਗੱਲਾਂ 'ਚ ਨਹੀਂ ਆਣਾ। ਇਲੈਕਸ਼ਨ ਹੁੰਦਾ ਇਹ ਸਾਰੇ ਡੁਗਡੁਗੜੀ ਵਜਾਉਂਦੇ ਨੇ। ਆਹ ਆਪਣਾ ਪਿੰਡ ਨਾ ਦਵੋ ਮੇਰੇ ਪਿੱਛੇ ਵੋਟ। ਇੱਕ ਸੈयद ਦੀ ਬੇਟੀ ਖਲੋਤੀ, ਜਨਮਨ ਸੈयद ਨੇ, ਕੋਈ ਬੰਦਾ ਉਂਗਲੀ ਖੜੀ ਕਰਕੇ ਆਦੇ ਉਹ ਸੈयद ਨਹੀਂ। ਇਹ ਸੈयद ਨੂੰ ਮੰਨਦੇ ਹੋ ਕਿ ਨਹੀਂ ਮੰਨਦੇ? ਤੇ ਇਹਦੇ ਨਾਂ ਦਾ ਹੀ ਵੋਟ ਦੇ ਰਹੋ। ਮੈਨੂੰ ਨਾ ਦਵੋ, ਮੈਨੂੰ ਚਾਹੀਦਾ ਵੀ ਨਹੀਂ। ਮੈਨੂੰ ਆਪਣੇ ਪਿੰਡ ਦੀ ਇੱਜ਼ਤ ਚਾਹੀਦੀ ਬਸ, ਠੀਕ ਹੈ ਨਾ। ਤੇ ਤੁਹਾਡੀ ਮਿਹਰਬਾਨੀ, ਇਹ ਲੋਕਾਂ ਦੀਆਂ ਗੱਲਾਂ 'ਚ ਨਹੀਂ ਆਣੀਆਂ। 19 ਤਰੀਕ ਨੂੰ ਪਤਾ ਲੱਗੇ ਇਹ ਜਿਹੜੇ ਇੰਤਸ਼ਾਰ ਕਰਨ ਡੇ ਨੇ ਕਿ ਸ਼ੇਰ ਦਹਾੜਾ ਮਾਰਦਾ ਇਲਾਕੇ ਨੂੰ ਖਾ ਗਿਆ। ਤੇ ਮਿਹਰਬਾਨੀ, ਬੜੀ ਬੜੀ ਮਿਹਰਬਾਨੀ, ਤੁਹਾਡਾ ਸ਼ੁਕਰੀਆ। ਮੇਰੀ ਲੱਬੈਕ ਤੇ ਆਇਓ। बिस्मिल्लाहिर्रहमानिर्रहीम, अस्सलाम वालेकुम नाज़रीन, मैं आपका मेज़बान मोहम्मद नाम खान और आप देख रहे हैं यूट्यूब चैनल टुडे डेली के। जी हाँ, तो मैं आज की गुफ्तगू अपनी मादरी ज़बान में करना चाहता हूँ कि ये चैनल हमारे डले गाँव का चैनल है। इसमें आपको डले गाँव से रिलेटेड तमाम मालूमात इंशाल्लाह फराहम होगी। और आज जनाब चेयरमैन चौधरी मुश्ताक मेमन साहब, उनका आज क्या कहते हैं जलसा था दरबार पे। डले गाँव की तारीख में ये एक मुँह बोलता सबूत है कि इनको डले गाँव में सबसे ज़्यादा अक्सरियती वोट मिले थे। और ये डले गाँव का इत्तेफाक है कि उन्होंने इन पर यकीन किया और इनकी खिदमात क्या थी ये आज आपको खुद ही बताएंगे अपनी मादरी ज़बान में। तो जी मैं शुरू करता हूँ। अस्सलाम वालेकुम। अस्सलाम। जनाब अल्लाह के एक दफ़ा नहीं 2 दफ़ा हमने 2 इलेक्शन विन किए हैं। एक मैंने अपना किया है, एक पीरज़ारे शाह का इलेक्शन विन किया है और भारी अक्सरियत से विन किया है। और अल्लाह के फजल से अब भी बाजी नशीन का जो इलेक्शन है, पीरज़ारे शाह की सजदा नशीन का इलेक्शन है, वो भी इंशाल्लाह हम भारी अक्सरियत से डल्ले के गांव से नहीं बल्कि पूरी यूनियन कौंसिल से हम भारी अक्सरियत से ये इलेक्शन विन करेंगे। और हम इंशाल्लाह नून लीग के हैं और नून लीग के रहेंगे। और ये जो आज हमारे डल्ले के गांव में एक इकट्ठा हुआ है, ये एक मुश्तरका इत्तेफाक राय से सारा मुतफ़क़ा फ़ैसला हुआ है। जी बिल्कुल, जैसा कि मैंने आपको पहले बताया था कि डले गाँव के जितने भी लोग हैं अल्हम्दुलिल्लाह ये हिस्ट्री में पहली दफ़ा देखा गया कि तमाम का इत्तेफाक था और सब ने नून लीग का वोट दिए हैं, मुश्ताक साहब को वोट दिए हैं। सो नेक्स्ट टाइम देखें इंशाअल्लाह अल्लाह पाक इन्हें कामयाब करें। और हम इनसे पूछते हैं कि इनकी क्या खिदमत थी, इन्होंने अपने दौरे इक़्तिदार में कौन कौन से इक़दाम किए, इनकी ज़बानी जानते हैं। जी साहब। सबसे पहले मैंने अपने गाँव में एक कब्रिस्तान में जो एक खड्डे थे 6-6 फुट और 7-7 फुट जो हमने मिट्टी डलवाई है, उसकी 4 दीवारी करवाई है। उसके बाद मैंने एक अपने गांव में आरओ प्लांट फ़िल्टर लगवाया है। उसके बाद मैंने अपनी मदद के तहत, अपने पीरज़ारे शाह की मदद के तहत, अपने MNA की मदद के तहत एक मिडल स्कूल करवाया है। उसके बाद पीरज़ारे शाह ने इस डल्ले की गुराहे के ऊपर एक बहुत बड़ी मेहरबानी की है कि जो हमें एक गैस का 1.5 करोड़ का जो मंसूबा दिया है। और इंशाल्लाह डल्ले की एक नून लीग का गढ़ है और नून लीग का गाड़ी रहेगा इंशाल्लाह। तो जी अब हम चौधरी साहब से कुछ सवाल पूछेंगे जो कि काफ़ी हमारे नाज़रीन और हमारे लोगों के दिलों में इख्तलाफ आते हैं चौधरी साहब के ख़िलाफ़। वो पहला सवाल ये है, जो सब लोग पूछते हैं कि जी आपने 2 दफ़ा ढोल भी बजा दिए, गांव में गोरे नचा दिए, लेकिन गैस आपके 5 साल में नहीं आई। इसके मतलब आप क्या कहना चाहेंगे? क्या वो PTI हुकूमत की कोई रोकथाम थी कि नून लीग नहीं कर सकी, यानी कि आपने मंजूर करवा दी, आपने बाकायदा ऐलान किया गाँव में ढोल वगैरह बजाए, तो इसके मतलब आप क्या कहना चाहेंगे? ये जी ना, ये मेरे पास एक ऑन दी रिकॉर्ड है कि जो मेरा ये एक गांव डल्लेगी का और गड़े कलां का एक जॉब लेटर लगा हुआ है 7/11/2018 का। ये PTI वालों ने ये रोका हुआ था। मैं हाजी नासिर के पास गया था, असजद मल्ली के पास गया था, बाउ रिजवान साहब के पास गया था। और असजद मल्ली के जो हैं कि एक उसका सेक्रेटरी है मालिक मल्ली और एक असद फीस,
और एक चौधरी मुमताज़ है सबका MPA, उनको भी ये जाके बताया था कि मेरे गांव डल्ले की एक जॉब प्लान लग गया, टेंडर हो गया, वर्क आर्डर मिल गया, जो ऑन द रिकॉर्ड मेरे पास एक मौजूद है, ये एक वर्क आर्डर। मेरी किसी ने बात नहीं सुनी। आज ये सारा झांसा दे के वोट लेने के लिए कि आज हम डल्ले की में गैस लगाते हैं। तो जी नाज़रीन, ये देखें, ये बाकायदा सबूत है जनाब मुश्ताक साहब के पास कि देखें इन्होंने गैस मंजूर करवाई है और ये कोई इख्तलाफ नहीं। ये जैसे कि आप खुद बता रहे हैं कि PTI हुकूमत जो इक़्तिदार में है, उन्होंने इसको मंजूर होने नहीं दिया, यानी कि लगने नहीं दिया था। इसके मुताबिक और भी काफ़ी गुफ्तगू हैं, लेकिन आप अपने सवाल भेजें, हम इंशाअल्लाह जो मुश्ताक साहब से मज़ीद टाइम लेंगे। हम उनका शुक्रगुज़ार हैं कि उन्होंने अपना कीमती वक्त दिया। सो देखते रहिए। अल्लाह हाफ़िज़।